ਉਹਨਾਂ ਦੀ ਰਿਪੋਰਟਰਸ ਸੈਨਸ ਬਾਰਡਰਸ ਉਹਨਾਂ ਦੀ ਰਿਪੋਰਟ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਪ੍ਰੈਡੇਟਰ ਦੇ ਤੌਰ ਤੇ ਮੋਦੀ ਨੂੰ ਦੁਨੀਆ ਦੇ ਉਹਨਾਂ 36-37 ਦੇਸ਼ਾਂ ਦੀ ਲਿਸਟ ਸ਼ਾਮਲ ਕੀਤਾ ਜਿੱਥੇ ਕਿਵੇਂ ਜਰਨਲਿਸਟ ਦਾ ਮਰਡਰ ਹੋ ਰਹੇ ਨੇ, ਕਿਵੇਂ ਉਹਨਾਂ ਦੇ ਯੋਧੇ ਜਿਹਨੂੰ ਵਾਰੀਅਰ ਕਹਿੰਦੇ ਨੇ ਯੋਧਾ ਉਹਨਾਂ ਨੇ ਟਰੋਲਰ ਬਿਠਾਏ ਹੋਏ ਨੇ ਜਿਹੜੇ ਜੇ ਕੋਈ ਵੀ ਉਹਨਾਂ ਤੋਂ ਡਿਫਰੈਂਟ ਵਿਊ ਪੁਆਇੰਟ ਹੈ ਤੇ ਕਿਵੇਂ ਹਰਾਸ ਮਰਡਰ ਦੀਆਂ ਥ੍ਰੈਟਸ ਔਰ ਜਿਹੜੀਆਂ ਬੀਬੀਆਂ ਜਰਨਲਿਸਟ ਨੇ ਉਹਨਾਂ ਨੂੰ ਰੇਪ ਦੀਆਂ ਧਮਕੀਆਂ ਔਰ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਨੇ ਫਲੱਡ ਕਰਕੇ ਸਾਰੀ ਇਸ ਕਿਸਮ ਦੀ ਹੇਟ ਮੇਲ। ਅਸਾਮ ਉਸ ਦੇ ਵਿੱਚ ਹੁਣ ਉਸ ਦੀ ਸ਼ੁਰੂਆਤ ਹੈ। ਉਹ ਨੇ ਜਿਨ੍ਹਾਂ ਦੇ ਲਈ ਅਮਰੀਕਾ ਦੇ ਵਿੱਚ ਸਟੇਜਡ ਐਨਕਾਊਂਟਰ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਤੇ ਸਾਡੇ ਉਸ ਖਿੱਤੇ ਦੇ ਵਿੱਚ ਫੇਕ ਐਨਕਾਊਂਟਰ ਕੀਤਾ ਜਾਂਦਾ। ਹੁਣ ਜਿਹੜਾ ਉੱਥੇ ਚੀਫ ਮਿਨਿਸਟਰ ਹਿਮੰਤ ਬਿਸਵਾ ਸ਼ਰਮਾ ਬਣਿਆ ਉਹ ਜੋ ਕੁਛ ਯੂਪੀ ਦੇ ਵਿੱਚ ਆਦਿੱਤਿਆਨਾਥ ਕਾਨੂੰਨ ਦੀ ਜ਼ਦ ਦੇ ਵਿੱਚ ਹੁੰਦਿਆਂ ਵੀ ਬੇਕਾਨੂੰਨੀ ਗੈਰ ਕਾਨੂੰਨੀ ਕੰਮ ਕਰ ਰਿਹਾ ਉਹ ਉਹਨੇ ਸ਼ੁਰੂ ਕੀਤਾ ਹੈ ਤੇ ਉਹਨੇ ਉਹੀ ਫੇਕ ਐਨਕਾਊਂਟਰ ਝੂਠੇ ਪੁਲਿਸ ਮੁਕਾਬਲੇ। ਪੰਜਾਬ ਦੇ ਹਵਾਲੇ ਨਾਲ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ 1980 ਤੋਂ 1990 ਤੱਕ ਇੱਕ ਟੈਸਟ ਲੈਬੋਰਟਰੀ ਸੀ ਜਿਹਦੇ 'ਚ ਕਿਵੇਂ ਉਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਚੁੱਕੇ। ਹੁਣ ਦਰਬਾਰ ਸਾਹਿਬ ਦੇ ਫੌਜ ਆ ਕੇ ਘੇਰ ਲੈਂਦੀ ਹੈ, ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਉਹਨਾਂ ਨੂੰ ਜਿਹੜੀ ਪੁਲਿਸ ਉਹ ਗ੍ਰਿਫਤਾਰ ਕਰਦੀ ਉਹ ਕਹਿੰਦੀ ਹੈ ਵਾਰੰਟ। ਉਹ ਪੁੱਛ ਕਹਿੰਦੇ ਨੇ ਅੱਗੋਂ ਕਿ ਵਾਰੰਟ ਕਿੱਥੇ ਨੇ ਤੇ ਉਹ ਜਿਹੜਾ ਗ੍ਰਿਫਤਾਰ ਕਰਨ ਗਿਆ ਪੁਲਿਸ ਦਾ ਮੁਖੀ ਹੈ ਉਹ ਕਹਿੰਦਾ ਹੈ ਕਿ ਮੈਂ ਖੁਦ ਹੀ ਵਾਰੰਟ ਹੈ। ਯੂਪੀ ਔਰ ਅਸਾਮ ਜਿਹੜੀਆਂ BJP ਰੂਲ ਸਟੇਟਸ ਨੇ ਯੋਗੀ ਆਦਿੱਤਿਆਨਾਥ ਜਦੋਂ ਦਾ ਆਇਆ ਹੁਣ ਅਗਲੇ ਸਾਲ ਚੋਣਾਂ ਨੇ ਔਰ ਆਲਮੋਸਟ 3.5 ਸਾਲ ਦੇ ਪੀਰੀਅਡ 'ਚ ਜਾਂ ਆਲਮੋਸਟ 4 ਸਾਲ ਦੇ ਪੀਰੀਅਡ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੇਕ ਐਨਕਾਊਂਟਰ ਝੂਠੇ ਪੁਲਿਸ ਮੁਕਾਬਲੇ ਯੋਗੀ ਨੇ ਯੂਪੀ ਦੇ ਵਿੱਚ ਬਣਾਏ। ਉਹ ਯੋਗੀ ਨੇ ਕੀਤਾ ਔਰ ਉਹਦੇ 'ਚ ਇਹ ਹੈ ਕਿ ਵੀ ਆਪਣੇ ਵਿਰੋਧੀਆਂ ਨੂੰ ਐਲੀਮੀਨੇਟ ਕਰੋ, ਮੁਸਲਮਾਨਾਂ ਦਲਿਤਾਂ ਔਰ ਟਰਾਈਬਲਸ ਦੇ ਵਿੱਚ ਇੱਕ ਖੌਫ ਪੈਦਾ ਕਰੋ ਕਿ ਕੋਈ ਆਵਾਜ਼ ਨਾ ਔਰ ਕਿਉਂਕਿ ਮਾਰ ਦਿੱਤਾ ਹੈ ਕੋਈ ਹਿਸਾਬ ਕਿਤਾਬ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਕੰਪਨਸੇਸ਼ਨ ਦੀ ਗੱਲ ਨਹੀਂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਸਾਮ ਦੇ ਹਵਾਲੇ ਨਾਲ ਕਿ ਅਸਾਮ ਵਿੱਚ BJP ਦੀ ਹਕੂਮਤ ਹੈ ਔਰ BJP ਦੇ ਅਸਾਮ ਦੇ ਚੀਫ ਮਿਨਿਸਟਰ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਸਿੱਧੇ ਤੌਰ ਤੇ ਜਿਹੜਾ ਉਹ ਜਾਇਜ਼ ਦੱਸਿਆ ਹੈ। ਸੋ ਵਿਊਅਰਸ ਯਾਦ ਰਹੇ ਕਿ ਯੂਪੀ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਪਹਿਲਾਂ ਹੀ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਦਲਿਤ ਅਤੇ ਮੁਸਲਮਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਾਰ ਰਹੀ ਹੈ। ਸੋ ਇਹ ਸਿਲਸਿਲਾ ਹੁਣ ਅਸਾਮ ਵਿੱਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਵੀ ਗੱਲਬਾਤ ਕਰਦੇ ਹਾਂ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਗਵਰਨਿੰਗ ਦੇ ਸਿਸਟਮ ਦੇਖਦੇ ਹਾਂ ਜਦੋਂ ਲਫ਼ਜ਼ ਮਿਲਟਰੀ ਰੂਲ ਆਉਂਦਾ ਹੈ ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਹੈ ਉਹ ਮਾਰਸ਼ਲ ਲਾਅ ਹੁੰਦਾ ਹੈ ਕਿ ਵੀ ਫੌਜ ਤੁਹਾਡੀ ਕੋਈ ਆਵਾਜ਼ ਨਹੀਂ। ਆਟੋਕ੍ਰੇਸਿਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਡਿਕਟੇਟਰਸ਼ਿਪਸ ਕਿਹਾ ਜਾਂਦਾ ਹੈ ਉਦੋਂ ਵੀ ਤੁਹਾਨੂੰ ਆਈਡੀਆ ਹੁੰਦਾ ਹੈ ਕਿ ਕਿਸ ਕਿਸਮ ਦਾ ਸਿਸਟਮ ਹੋਏਗਾ। ਕਮਿਊਨਿਜ਼ਮ ਲਫ਼ਜ਼ ਆਏ, ਸੋਵੀਅਤ ਯੂਨੀਅਨ ਹੋਏ, ਚਾਈਨਾ ਹੋਏ ਜਾਂ ਜਿਹੜਾ ਉਹ ਨਾਰਥ ਕੋਰੀਆ ਹੋਏ ਤੁਹਾਨੂੰ ਇਹ ਆਈਡੀਆ ਹੋ ਜਾਂਦਾ ਹੈ ਕਿ ਭਾਈ ਉੱਥੇ ਜੋ ਹਕੂਮਤ ਵਨ ਪਾਰਟੀ ਰੂਲ ਹੈ ਕਮਿਊਨਿਸਟ ਪਾਰਟੀਆਂ ਉੱਥੇ ਉਹੀ ਹਕੂਮਤ ਨੇ ਉਹਨਾਂ ਦਾ ਹੀ ਰਾਜ ਹੈ ਉੱਥੇ ਤੁਹਾਡੀ ਆਵਾਜ਼ ਵੀ ਬੰਦ ਔਰ ਜੋ ਸਰਕਾਰ ਕਹੇ ਉਹਦੇ 'ਚ ਹੀ ਤੁਹਾਨੂੰ ਜਿਹੜਾ ਯਕੀਨ ਕਰਨਾ ਪਏਗਾ। ਪਰ ਜਦੋਂ ਲਫ਼ਜ਼ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਰਿਪਬਲਿਕ ਇਹ ਆਉਂਦਾ ਹੈ ਤੇ ਫਿਰ ਅਬਰਾਹਿਮ ਲਿੰਕਨ ਦੀ ਇਹ ਡੈਫੀਨੇਸ਼ਨ ਜਿਹੜੀ ਹੈ ਉਹ ਇੱਕਦਮ ਸਾਹਮਣੇ ਆਉਂਦੀ ਹੈ ਕਿ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਡੈਮੋਕ੍ਰੇਸੀ ਇਹ ਹੈ ਜਿਹਨੂੰ ਲੋਕ ਬਣਾਉਂਦੇ ਨੇ, ਲੋਕਾਂ ਲਈ ਹੁੰਦੀ ਹੈ ਔਰ ਅਲਟੀਮੇਟਲੀ ਲੋਕ ਹੀ ਫਾਈਨਲ ਜਿਹੜੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ। ਹੁਣ ਇਸ ਜਮਹੂਰੀਅਤ ਜਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਕਿੰਨਾ ਵੱਡਾ ਕਲੰਕ ਇਸ ਵੇਲੇ ਭਾਰਤ ਬਣ ਚੁੱਕਾ ਹੈ ਇਹਦਾ ਜ਼ਿਕਰ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਹਵਾਲੇ ਨਾਲ ਕਰਦੇ ਹਾਂ। ਅਸੀਂ ਬਾਰਡਰਸ ਜਿਹੜੀ ਹੈ ਉਹਨਾਂ ਦੀ ਰਿਪੋਰਟਰਸ ਸੈਨਸ ਬਾਰਡਰਸ ਉਹਨਾਂ ਦੀ ਰਿਪੋਰਟ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਪ੍ਰੈਡੇਟਰ ਦੇ ਤੌਰ ਤੇ ਮੋਦੀ ਨੂੰ
ਦੁਨੀਆ ਦੇ ਉਹਨਾਂ 36-37 ਦੇਸ਼ਾਂ ਦੀ ਲਿਸਟ ਸ਼ਾਮਲ ਕੀਤਾ ਜਿੱਥੇ ਕਿਵੇਂ ਜਰਨਲਿਸਟ ਦਾ ਮਰਡਰ ਹੋ ਰਹੇ ਨੇ, ਕਿਵੇਂ ਉਹਨਾਂ ਦੇ ਯੋਧੇ ਜਿਹਨੂੰ ਉਹ ਵਾਰੀਅਰ ਕਹਿੰਦੇ ਨੇ, ਯੋਧਾ, ਉਹ ਉਹਨਾਂ ਨੇ ਟਰੋਲਰ ਬਿਠਾਏ ਹੋਏ ਨੇ ਜਿਹੜੇ ਜੇ ਕੋਈ ਵੀ ਉਹਨਾਂ ਤੋਂ ਡਿਫਰੈਂਟ ਵਿਊ ਪੁਆਇੰਟ ਹੈ ਤੇ ਕਿਵੇਂ ਹਰਾਸ, ਮਰਡਰ ਦੀਆਂ ਥ੍ਰੈਟਸ ਔਰ ਜਿਹੜੀਆਂ ਬੀਬੀਆਂ ਜਰਨਲਿਸਟ ਨੇ ਉਹਨਾਂ ਨੂੰ ਰੇਪ ਦੀਆਂ ਧਮਕੀਆਂ ਔਰ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਨੇ ਫਲੱਡ ਕਰਕੇ ਸਾਰੀ ਇਸ ਕਿਸਮ ਦੀ ਹੇਟ ਮੇਲ। ਔਰ ਇਸ ਦੇ ਨਾਲ ਅਸੀਂ ਅਦਰਵਾਈਜ਼ ਵੀ ਦੇਖਦੇ ਹਾਂ USF ਨੇ ਕੀ ਕਿਹਾ, ਯੂਰਪੀਅਨ ਪਾਰਲੀਮੈਂਟ ਵਾਲਿਆਂ ਨੇ ਕੀ ਕਿਹਾ, ਜਿਹੜੇ ਸਤਾਨ ਸਵਾਮੀ ਜਿਹੜਾ 84 ਸਾਲਾਂ ਦਾ ਬਜ਼ੁਰਗ ਕਿਵੇਂ ਟਾਰਚਰ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਮਾਰਿਆ ਔਰ ਜ਼ਾਹਰ ਹੈ ਕਿ ਉਹ ਇੱਕ ਵੱਡਾ ਨਾਂ ਸੀ ਆਲਰੇਡੀ ਟਰਾਈਬਲਸ ਲੋਕਾਂ ਲਈ ਕੰਮ ਕਰਨ ਦੇ ਵਿੱਚ। ਹੁਣ ਇਹ ਪਾਰਟ ਤਾਂ ਕਿਉਂਕਿ ਬਹੁਤ ਸਾਰਾ ਹਿਊਮਨ ਰਾਈਟਸ ਰਿਪੋਰਟਸ ਰਾਹੀਂ ਸਾਹਮਣੇ ਆ ਜਾਂਦਾ ਹੈ, ਸੋਸ਼ਲ ਮੀਡੀਆ ਨੂੰ ਕਿਵੇਂ ਅੱਜ ਜਿਹੜਾ ਨਵਾਂ ਮਿਨਿਸਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਬਣਿਆ ਉਹਨੇ ਵੀ ਟਵਿੱਟਰ ਔਰ ਦੂਜਿਆਂ ਨੂੰ ਕਿਹਾ ਕਿ ਵੀ ਇਫ ਯੂ ਹੈਵ ਟੂ ਸਟੇ ਇਨ ਇੰਡੀਆ ਯੂ ਵਿਲ ਹੈਵ ਟੂ ਪਲੇ ਬਾਈ ਦਾ ਰੂਲਸ ਆਫ ਆਵਰ ਗਵਰਨਮੈਂਟ ਕਿ ਬਈ ਜੇ ਇੱਥੇ ਰਹਿਣਾ ਹੈ ਤਾਂ ਸਾਡੇ ਹੀ ਬੰਸਰੀ ਦੇ ਉੱਤੇ ਨਾਚ ਕਰੋਗੇ, ਅਦਰਵਾਈਜ਼ ਪੈਕ ਐਂਡ ਲੀਵ। ਹੁਣ ਜ਼ਾਹਰ ਹੈ ਵੀ ਇਹ ਤਾਂ ਉਹਨਾਂ ਨੇ ਆਵਾਜ਼ ਪੂਰੀ ਤਰ੍ਹਾਂ ਕੁਚਲੀ ਹੋਈ ਹੈ। ਹੁਣ ਜਿਹੜਾ ਇੱਕ ਪਾਰਟ ਵੱਡੇ ਪੈਮਾਨੇ ਤੇ ਚੱਲ ਰਿਹਾ ਕਿਉਂਕਿ ਮੀਡੀਆ ਉਹਨਾਂ ਦੇ ਕੰਟਰੋਲ 'ਚ ਹੈ ਔਰ ਉਹ ਰਿਪੋਰਟ ਹੀ ਨਹੀਂ ਹੋ ਰਿਹਾ। ਯੂਪੀ ਦੇ ਵਿੱਚ ਵੱਡੇ ਪੈਮਾਨੇ ਤੇ ਅਸੀਂ ਦੇਖਿਆ, ਅਸਾਮ ਉਸ ਦੇ ਵਿੱਚ ਹੁਣ ਉਸ ਦੀ ਸ਼ੁਰੂਆਤ ਹੈ। ਉਹ ਨੇ ਜਿਨ੍ਹਾਂ ਦੇ ਲਈ ਅਮਰੀਕਾ ਦੇ ਵਿੱਚ ਸਟੇਜਡ ਐਨਕਾਊਂਟਰ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਾਡੇ ਉਸ ਖਿੱਤੇ ਦੇ ਵਿੱਚ ਫੇਕ ਐਨਕਾਊਂਟਰ ਕੀਤਾ ਜਾਂਦਾ ਹੈ। ਐਨਕਾਊਂਟਰ ਹੁੰਦਾ ਹੈ ਮੁਕਾਬਲਾ। ਹੁਣ ਜ਼ਾਹਰ ਹੈ ਇੱਕ ਤਾਂ ਮੁਕਾਬਲਾ ਹੈ ਜਿਹਦੇ 'ਚ ਕੋਈ ਵੀ ਗੈਂਗ ਹੈ ਜਾਂ ਕੋਈ ਫਰੀडम ਫਾਈਟਰ ਨੇ ਜਾਂ ਕੋਈ ਕ੍ਰਿਮੀਨਲਸ ਨੇ ਉਹਨਾਂ ਦੀ ਜਿਹੜਾ ਉਹ ਏਜੰਸੀਆਂ ਦੇ ਨਾਲ ਮੁੱਠਭੇੜ ਹੁੰਦੀ ਹੈ ਔਰ ਉਹਦੇ 'ਚ ਈਦਰ ਉਹ ਮਾਰੇ ਜਾਂਦੇ ਨੇ ਜਾਂ ਜ਼ਖਮੀ ਹੋ। ਇਹ ਇੱਕ ਐਨਕਾਊਂਟਰ ਹੈ। ਪਰ ਇੱਕ ਉਹ ਹੈ ਕਿ ਜਿਹਦੇ 'ਚ ਆਲਰੇਡੀ ਬੰਦੇ ਤੁਹਾਡੀ ਕਸਟਡੀ 'ਚ ਨੇ, ਉਹਨਾਂ ਨੂੰ ਤੁਸੀਂ ਚੁੱਕਿਆ ਹੋਇਆ ਪਰ ਲਾਅ ਨੂੰ ਫਲਾਊਟ ਕਰਦੇ ਆ ਕਿਉਂਕਿ ਜਿਹੜਾ ਲਾਅ ਹੈ ਇੰਡੀਅਨ ਪੀਨਲ ਕੋਡ ਉਹਦੇ 'ਚ ਇਹ ਹੈ ਵੀ ਜਿਹਨੂੰ ਵੀ ਤੁਸੀਂ ਗ੍ਰਿਫਤਾਰ ਕਰਦੇ ਹੋ ਪਹਿਲਾਂ ਤਾਂ ਗ੍ਰਿਫਤਾਰੀ ਲਈ ਵਾਰੰਟ ਜ਼ਰੂਰੀ ਹੁੰਦੇ ਨੇ, ਵਾਰੰਟ ਗ੍ਰਿਫਤਾਰੀ, ਫਿਰ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਵਿਦਿਨ 24 ਆਵਰਸ ਉਹਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ। ਪੇਸ਼ ਜਿਹੜਾ ਤੁਸੀਂ ਹੁਣ ਹੋ ਕੀ ਰਿਹਾ ਹੈ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ 1980 ਤੋਂ 1990 ਤੱਕ ਇੱਕ ਟੈਸਟ ਲੈਬੋਰਟਰੀ ਸੀ ਜਿਹਦੇ 'ਚ ਕਿਵੇਂ ਉਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਚੁੱਕੇ, ਉਹਨਾਂ ਦੀ ਅਰੈਸਟ ਤਾਂ ਦੂਰ ਦੀ ਗੱਲ, ਵਾਰੰਟ ਤਾਂ ਕੀ ਹੈ। ਈਵਨ ਅਸੀਂ 1955 ਦੀ ਗੱਲ ਕਰ ਰਹੇ ਹਾਂ, ਨਹਿਰੂ ਈਰਾ ਜਿਹਨੂੰ ਡੈਮੋਕ੍ਰੇਸੀ ਦਾ ਯੁੱਗ ਕਿਹਾ ਜਾਂਦਾ ਸੀ ਕਿ ਜੀ ਬੜਾ ਨਹਿਰੂ ਜਿਹੜਾ ਉਹ ਸੋਸ਼ਲਿਸਟ ਔਰ ਵਰਲਡ ਕਲਾਸ। ਹੁਣ ਦਰਬਾਰ ਸਾਹਿਬ ਦੇ ਫੌਜ ਆ ਕੇ ਘੇਰ ਲੈਂਦੀ ਹੈ, ਪੁਲਿਸ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਪਾਬੰਦੀ ਹੈ। ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਜਿਹੜੇ ਕਿ ਇੱਕ ਉੱਚ ਅਹੁਦਾ ਰੱਖਦੇ ਨੇ, ਜਥੇਦਾਰ ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰੀ ਸਾਡਾ ਜਿਹੜੇ ਮੋਸਟ ਰਿਸਪੈਕਟੇਬਲ, ਉਹਨਾਂ ਨੂੰ ਜਿਹੜੀ ਪੁਲਿਸ ਉਹ ਗ੍ਰਿਫਤਾਰ ਕਰਦੀ ਉਹ ਕਹਿੰਦੀ ਹੈ ਵਾਰੰਟ। ਉਹ ਪੁੱਛ ਕਹਿੰਦੇ ਨੇ ਅੱਗੋਂ ਕਿ ਵਾਰੰਟ ਕਿੱਥੇ ਨੇ ਤੇ ਉਹ ਜਿਹੜਾ ਗ੍ਰਿਫਤਾਰ ਕਰਨ ਗਿਆ ਪੁਲਿਸ ਦਾ ਮੁਖੀ ਹੈ ਉਹ ਕਹਿੰਦਾ ਹੈ ਕਿ ਮੈਂ ਖੁਦ ਹੀ ਵਾਰੰਟ ਹੈ। ਸੋ ਜੇ ਇਹ 1955 ਦੀ ਗੱਲ ਹੈ ਔਰ ਹੁਣ ਇਹ ਐਕਸਪੈਕਟ ਕਰਨਾ ਜਿਵੇਂ ਉਹ ਚੁੱਕਦੇ ਨੇ ਔਰ 24 ਘੰਟੇ 'ਚ ਤਾਂ ਕੀ ਪੇਸ਼ ਕਰਨਾ ਹੈ, ਗਾਇਬ ਹੀ ਕਰ ਦਿੱਤੇ। ਇੰਨਾ ਟਾਰਚਰ ਹੁੰਦਾ ਹੈ ਉਹਨਾਂ ਨੂੰ, ਉਹ ਕਰਦੇ ਨੇ ਕਿ ਵਾਰੀ ਟਾਰਚਰ 'ਚ ਹੀ ਮਰ ਜਾਂਦੇ ਨੇ ਔਰ ਉਹ ਇਸ ਗੱਲ ਤੋਂ ਹੀ ਮੁਨਕਰ ਹੁੰਦੇ ਨੇ ਕਿ ਜੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਮੈਜਿਸਟ੍ਰੇਟ ਦੇ ਸਾਹਮਣੇ ਤਾਂ ਪੇਸ਼ ਨਹੀਂ ਹੋਏ। ਪੰਜਾਬ 'ਚ ਇਹ ਹੋਇਆ, ਕਸ਼ਮੀਰ 'ਚ ਲਗਾਤਾਰਤਾ ਦੇ ਨਾਲ ਹੋ ਰਿਹਾ। ਪਰ ਪੰਜਾਬ ਜਾਂ ਕਸ਼ਮੀਰ ਨੂੰ ਤਾਂ ਕਨਫਲਿਕਟ ਜ਼ੋਨ ਕਿਹਾ ਜਾਂਦਾ ਸੀ ਕਿ ਜੀ ਪੰਜਾਬ ਨੂੰ ਡਿਸਟਰਬਡ ਏਰੀਆ ਡਿਕਲੇਅਰ ਕੀਤਾ ਹੈ। ਜੰਮੂ ਕਸ਼ਮੀਰ ਅੱਜ ਵੀ ਯੂਨੀਅਨ ਟੈਰੀਟਰੀ ਬਣਾ ਕੇ ਫੌਜ ਦੇ ਥੱਲੇ ਹੈ। ਪਰ ਯੂਪੀ ਔਰ ਅਸਾਮ ਜਿਹੜੀਆਂ BJP ਰੂਲ ਸਟੇਟਸ ਨੇ, ਯੋਗੀ ਆਦਿੱਤਿਆਨਾਥ ਜਦੋਂ ਦਾ ਆਇਆ, ਹੁਣ ਅਗਲੇ ਸਾਲ ਚੋਣਾਂ ਨੇ ਔਰ ਆਲਮੋਸਟ 3.5 ਸਾਲ ਦੇ ਪੀਰੀਅਡ 'ਚ ਜਾਂ ਆਲਮੋਸਟ 4 ਸਾਲ ਦੇ ਪੀਰੀਅਡ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੇਕ ਐਨਕਾਊਂਟਰ, ਝੂਠੇ ਪੁਲਿਸ ਮੁਕਾਬਲੇ ਯੋਗੀ ਨੇ ਯੂਪੀ ਦੇ ਵਿੱਚ ਬਣਾਏ ਨੇ। ਉਹਨਾਂ 'ਚ ਮਰਨ ਵਾਲੇ ਕੌਣ ਨੇ? ਮੈਜੋਰਿਟੀ ਦਲਿਤ ਨੌਜਵਾਨ ਜਿਹੜੇ ਚੈਲੰਜ ਕਰਦੇ ਨੇ ਸਿਸਟਮ ਨੂੰ, ਮੁਸਲਮਾਨ ਨੌਜਵਾਨ ਜਾਂ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਗੈਂਗਸਟਰਸ ਕਹਿ ਕੇ, ਹਾਲਾਂ ਭਾਵੇਂ ਕੋਈ ਗੈਂਗਸਟਰਸ ਵੀ ਹੋਏ ਜਿਹੜਾ ਤੁਹਾਡੀ ਕਸਟਡੀ 'ਚ ਹੈ, ਉਹ ਕਾਨੂੰਨ, ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਭਾਈ ਕਾਨੂੰਨ ਦੀ ਬਾਲਾਦਸਤੀ ਹੈ, ਲਾਅ ਆਫ ਦਾ ਲੈਂਡ ਦਾ ਮਤਲਬ ਇਹ ਹੁੰਦਾ ਵੀ ਉਹਨੂੰ ਕਾਨੂੰਨ ਮੌਤ ਦੀ ਸਜ਼ਾ ਦੇ ਭਾਵੇਂ,
ਪੁਲਿਸ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਜਿਹਨੂੰ ਗ੍ਰਿਫਤਾਰ ਕੀਤਾ ਜਿਹੜਾ ਉਹਨਾਂ ਦੀ ਕਸਟਡੀ 'ਚ ਹੈ ਉਹਨੂੰ ਗੋਲੀ ਮਾਰ ਕੇ ਮਾਰੇ। ਲੇਕਿਨ ਹਜ਼ਾਰਾਂ ਦੇ ਔਰ ਸੁਪਰੀਮ ਕੋਰਟ ਤੱਕ ਇਹਦਾ ਹੋਇਆ ਔਰ ਕੋਈ ਐਕਸ਼ਨ ਨਹੀਂ। ਔਰ ਜੋ ਯੋਗੀ ਨੇ ਕੀਤਾ ਔਰ ਉਹਦੇ 'ਚ ਇਹ ਹੈ ਕਿ ਵੀ ਆਪਣੇ ਵਿਰੋਧੀਆਂ ਨੂੰ ਐਲੀਮੀਨੇਟ ਕਰੋ, ਮੁਸਲਮਾਨਾਂ, ਦਲਿਤਾਂ ਔਰ ਟਰਾਈਬਲਸ ਦੇ ਵਿੱਚ ਇੱਕ ਖੌਫ ਪੈਦਾ ਕਰੋ ਕਿ ਕੋਈ ਆਵਾਜ਼ ਨਾ। ਔਰ ਕਿਉਂਕਿ ਮਾਰ ਦਿੱਤਾ ਹੈ, ਕੋਈ ਹਿਸਾਬ ਕਿਤਾਬ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਕੰਪਨਸੇਸ਼ਨ ਦੀ ਗੱਲ ਨਹੀਂ। ਹੁਣ ਯੂਪੀ ਦੇ ਵਿੱਚ ਆਲਮੋਸਟ ਕਲੋਜ਼ ਟੂ 20% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ ਔਰ 100 ਦੇ ਕਰੀਬ ਯੂਪੀ ਦੇ ਐਸੇ ਡਿਸਟ੍ਰਿਕਟ ਨੇ ਜਿੱਥੇ ਜਿਹੜੀ ਹੈ ਮੁਸਲਮਾਨ ਵੋਟ ਡਿਸਾਈਡ ਕਰਦੀ ਹੈ ਕੌਣ ਜਿੱਤੇਗਾ। ਸੋ ਉੱਥੇ ਜਿਵੇਂ ਬਾਕੀ ਤਾਂ ਚੱਲ ਹੀ ਰਿਹਾ ਲਵ ਜਿਹਾਦ ਦੇ ਥੱਲੇ ਲਿੰਚਿੰਗਸ ਹੋਰ ਕੀ ਹੋ ਰਹੀਆਂ। ਹੁਣ ਅਸੀਂ ਗੱਲ ਜੇ ਇਹਨਾਂ ਦੇ ਹੱਥ ਵੈਸਟ ਬੰਗਾਲ ਆ ਜਾਂਦਾ ਹੈ ਤੇ ਉੱਥੇ ਇਸ ਤੋਂ ਵੀ ਬਦਤਰ ਉਹਨਾਂ ਨੇ ਕਰਨਾ ਸੀ, ਕਿਉਂਕਿ ਜੇ ਅਸੀਂ ਪਾਪੂਲੇਸ਼ਨ ਦਾ ਲੈਵਲ ਦੇਖੀਏ ਵੈਸਟ ਬੰਗਾਲ ਦੇ ਵਿੱਚ ਆਲਮੋਸਟ ਜਿਹੜੀ ਹੈ ਉਹ 32-33% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਲੇਕਿਨ ਇੱਕ ਹੋਰ ਸਟੇਟ ਜਿਹਦਾ ਜ਼ਿਕਰ ਅਸਾਮ ਦੇ ਹਵਾਲੇ ਨਾਲ ਇਹ ਤਾਂ ਹੁੰਦਾ ਹੈ ਜੀ, ਉੱਥੇ ਅਮਿਤ ਸ਼ਾਹ ਗਿਆ, ਉਹਨੇ ਜਾ ਕੇ ਕਿਹਾ ਕਿ ਦੇ ਆਰ ਟਰਮਾਈਟਸ, ਜਿਹੜੇ ਮੁਸਲਮਾਨ ਨੇ ਇਹਨਾਂ ਨੂੰ ਸਿਉਂਕ ਨੇ, ਇਹਨਾਂ ਨੂੰ ਪਾਸਾ ਕਰੋ। ਔਰ ਇਹਦੇ ਬਾਵਜੂਦ ਕਿ ਅਸਾਮ ਦੇ ਲੋਕ ਇਨ ਜਿਹੜਾ ਸੋਲੀਡੈਰਿਟੀ ਸੀਏ ਦੇ ਅਗੇਂਸਟ ਖਲੋਤੇ, ਨਾਟ ਫॉर ਦਾ ਰੀਜ਼ਨ ਕਿ ਉਹ ਮੁਸਲਮਾਨਾਂ ਦੀ ਆਮਦ ਦੇ ਅਗੇਂਸਟ ਸੀ ਕਿ ਜੀ ਉਹ ਆ ਰਹੇ ਨੇ, ਉਹਨਾਂ ਦੇ ਲਈ ਜਿਹੜੇ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਨੇ ਉਹ ਵੀ ਉਹਨੂੰ ਉਨਾ ਹੀ ਡੇਂਜਰ ਸਮਝਦੇ ਨੇ। ਲੇਕਿਨ ਬੀਜੇਪੀ ਨੇ ਅਲਟੀਮੇਟਲੀ ਮੈਨੀਪੂਲੇਟ ਕਰ ਲਈ ਅਸਾਮ ਦੀ ਇਲੈਕਸ਼ਨ, ਐਂਟਾਈ ਮੁਸਲਿਮ ਹੇਟਰੇਡ ਨੂੰ ਵਰਤਿਆ। ਕਾਂਗਰਸ ਨੇ ਜਿਹੜੀ ਇੱਕ ਮੁਸਲਿਮ ਪਾਰਟੀ ਨਾਲ ਅਲਾਈਅੰਸ ਕੀਤਾ ਸੀ ਉਹਨੂੰ ਜਿਹੜਾ ਉਹ ਜਿਹਾਦੀਆਂ ਦੇ ਨਾਲ ਜੋੜ ਦਿੱਤਾ ਔਰ ਬੀਜੇਪੀ ਦੀ ਹਕੂਮਤ ਬਣ ਗਈ ਦੁਬਾਰਾ। ਪਹਿਲਾਂ ਵੀ ਬੀਜੇਪੀ ਦੀ ਸੀ। ਹੁਣ ਜਿਹੜਾ ਉੱਥੇ ਚੀਫ ਮਿਨਿਸਟਰ ਹਿਮੰਤ ਬਿਸਵਾ ਸਰਮਾ ਬਣਿਆ, ਉਹ ਜੋ ਕੁਝ ਯੂਪੀ ਦੇ ਵਿੱਚ ਆਦਿੱਤਿਆਨਾਥ ਕਾਨੂੰਨ ਦੀ ਜ਼ਦ ਦੇ ਵਿੱਚ ਹੁੰਦਿਆਂ ਵੀ ਬੇਕਾਨੂੰਨੀ ਗੈਰ ਕਾਨੂੰਨੀ ਕੰਮ ਕਰ ਰਿਹਾ, ਉਹ ਉਹਨੇ ਸ਼ੁਰੂ ਕੀਤਾ ਹੈ ਤੇ ਉਹਨੇ ਉਹੀ ਫੇਕ ਐਨਕਾਊਂਟਰ, ਝੂਠੇ ਪੁਲਿਸ ਮੁਕਾਬਲੇ, ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ ਹੈ। ਪਿਛਲੇ ਦਿਨਾਂ ਦੀ ਉਹਦੀ ਸਟੇਟਮੈਂਟ, ਪੁਲਿਸ ਸ਼ੂਟ ਆਊਟ ਸ਼ੁੱਡ ਬੀ ਦਾ ਪੈਟਰਨ ਇਫ ਐਕਿਊਜ਼ਡ ਟਰਾਈਜ਼ ਟੂ ਫਲੀ। ਹੁਣ ਹੋਇਆ ਕੀ ਹੈ, ਇਹਨੇ ਜਦੋਂ ਦਾ ਟੇਕ ਓਵਰ ਕੀਤਾ ਸੈਂਕੜਿਆਂ ਜਿਹੜੇ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ ਮੁਸਲਮਾਨ ਯੰਗਸਟਰਸ ਜਿਹੜੇ ਨੇ ਉਹ ਮਾਰ ਦਿੱਤੇ ਨੇ, ਕਿਉਂਕਿ ਹੁਣ ਅਸਾਮ ਦੇ ਵਿੱਚ 40% ਤੋਂ ਜ਼ਿਆਦਾ ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਸਕੈਟਰਡ ਹੈ। ਲੇਕਿਨ ਇਹ ਉਹਨਾਂ ਦੀ ਪਾਪੂਲੇਸ਼ਨ ਇੱਕ ਜ਼ਮਾਨੇ 'ਚ ਤਾਂ ਉਹ ਮੈਜੋਰਟੀ 'ਚ ਸੀ, ਫਿਰ ਇਹਨਾਂ ਨੇ ਕਿਵੇਂ ਉਹਨੂੰ ਮੈਨੀਪੂਲੇਟ ਕੀਤਾ। ਹੁਣ ਇਹ ਹਿਮੰਤ ਬਿਸਵਾ ਸ਼ਰਮਾ ਕਹਿ ਰਿਹਾ ਪੁਲਿਸ ਨੂੰ ਕਿ ਵੀ ਜੇ ਕੋਈ ਭੱਜਣਾ, ਹੁਣ ਭੱਜਣ ਦਾ ਮਤਲਬ ਇਹ ਜਦੋਂ ਐਨਕਾਊਂਟਰ ਬਣਾਉਂਦੇ ਨੇ ਕਹਾਣੀ ਤਾਂ ਇਹੀ ਬਣਾਉਂਦੇ ਨੇ ਕਿ ਜੀ ਅਸੀਂ ਗ੍ਰਿਫਤਾਰ ਕੀਤਾ, ਉਹਨੂੰ ਪੇਸ਼ੀ ਲਈ ਲਿਜਾ ਰਹੇ ਸੀ, ਉਹਨੇ ਦੋਸ਼ੀ ਨੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਔਰ ਅਸੀਂ ਸੈਲਫ ਡਿਫੈਂਸ ਮਾਰਤਾ। ਫਿਰ ਹੁੰਦਾ ਜੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਪੰਜਾਬ ਦੇ ਵਿੱਚ ਐਨਕਾਊਂਟਰ ਬਣਾਉਣ ਲੱਗੇ। ਹੁਣ ਇਹ ਹਿਮੰਤ ਬਿਸਵਾ ਇਹ ਕਹਿ ਰਿਹਾ ਕਿ ਵੀ ਕਿਉਂਕਿ ਉੱਤੇ ਸਵਾਲ ਚੁੱਕਿਆ ਗਿਆ, ਉਹਨੇ ਕਿਹਾ ਜੀ ਜਸਟੀਫਾਈਂਗ the series of encounters in Assam since he assumed office, Chief Minister Himant Biswa Sarma on Monday asserted that shooting at criminals should be the pattern. ਕਿ ਇਹ ਤਾਂ ਆਮ ਹੋਣਾ ਚਾਹੀਦਾ ਹੈ, ਹਰ ਥਾਂ ਹੋਣਾ ਚਾਹੀਦਾ, ਕ੍ਰਿਮੀਨਲਸ ਨੂੰ ਮਾਰ ਦਿਓ। ਜੇ ਭੱਜਣ ਦੀ ਕੋਈ, ਹੁਣ ਜੇ ਉਸ ਲਈ ਲਾਇਆ ਕਿ ਕੱਲ ਨੂੰ ਉਹਨੂੰ ਇਹ ਨਾ ਹੋਏ ਕਿ ਵੀ ਤੂੰ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਐਕਸ਼ਨ ਦੀ ਹਮਾਇਤ ਕਰ ਰਹੇ। ਔਰ ਇਹ ਉਹਨਾਂ ਨੇ ਕਿਹਾ ਕਿ ਰਾਈਜ਼ਿੰਗ ਨੰਬਰ ਆਫ ਐਨਕਾਊਂਟਰਸ which have seen at least a dozen suspected insurgents and criminals being shot dead, ਇਹ ਜਿਹੜਾ has whipped up a political furor in Assam। ਕਿ ਵੀ ਪਿਛਲੇ ਦਿਨਾਂ 'ਚ ਦਰਜਨਾਂ ਐਨਕਾਊਂਟਰਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਮਾਰੇ ਨੇ। ਔਰ ਉਹ ਇਹ ਕਹਿ ਰਿਹਾ ਕਿ ਵੀ ਜੇ ਕੋਈ ਗਨ ਖੋ ਕੇ ਦੌੜਨਾ ਚਾਹੁੰਦਾ ਇਹ ਉਹ ਉਹਦੇ ਲਈ ਇਹੀ ਤਰੀਕਾ ਹੈ ਕਿ ਵੀ ਉਹਨੂੰ ਜਿਹੜਾ ਮਾਰੋ ਔਰ ਮਾਰ ਕੇ ਉਹਨੂੰ ਖਤਮ ਕਰੋ, ਜਿਹੜਾ ਫੇਸ ਟੂ ਫੇਸ। ਉਹ ਇਹ ਗੱਲਬਾਤ ਦੇ ਵਿੱਚ ਉਹਨੂੰ ਜਸਟੀਫਾਈ ਕਰ ਰਿਹਾ। ਵੈਨ ਸਮਵਨ ਆਸਕਡ ਮੀ, ਇਹ ਉਹਦਾ ਸਟੇਟਮੈਂਟ ਹੈ, ਵੈਦਰ ਸ਼ੂਟਿੰਗ ਇਨਸੀਡੈਂਟਸ ਆਰ ਬਿਕਮਿੰਗ ਏ ਪੈਟਰਨ ਇਨ ਦਾ ਸਟੇਟ, ਆਈ ਰਿਪਲਾਈਡ ਸ਼ੂਟਿੰਗ ਸ਼ੁੱਡ ਬੀ ਦਾ ਪੈਟਰਨ ਇਫ ਇਟ ਇਨਵੋਲਵਡ ਏ ਕ੍ਰਿਮੀਨਲ ਟਰਾਈਂਗ ਟੂ ਐਸਕੇਪ। ਹੁਣ ਮਤਲਬ ਇਹ ਲੀਗਲੀ ਇਲੈਕਟਿਡ ਬੰਦਾ ਜਿਹੜਾ ਹੈ ਉਹ ਇਸ ਨੂੰ ਜਸਟੀਫਾਈ ਕਰ ਰਿਹਾ। ਸੋ ਅਸੀਂ ਇਹ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸਾਮ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਐਲੀਮੀਨੇਟ ਕੀਤੇ ਜਾਣਗੇ, ਯੰਗਸਟਰਸ। ਸੋ ਇਕੱਲਾ ਇਹ ਨਹੀਂ ਹੈ ਕਿ ਵੀ ਹੁਣ ਦੂਸਰਾ ਹੁੰਦਾ ਜੀ ਜੇ ਉਹ
ਗੈਰ ਕਾਨੂੰਨੀ ਕੰਮ ਕਰ ਰਿਹਾ ਹੈ ਤੇ ਸੁਪਰੀਮ ਕੋਰਟ ਉਹਦਾ ਕਿਉਂ ਨਹੀਂ ਕੋਗਨੀਜੈਂਸ ਲੈਂਦਾ? ਹੁਣ ਇੱਕ ਲਾਅ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਸੈਕਸ਼ਨ 60A ਆਫ ਆਈਟੀ ਐਕਟ, ਇਸ ਨੂੰ ਲਗਭਗ ਜਿਹੜਾ ਹੈ ਉਹ ਕਿੰਨੇ ਸਾਲ ਪਹਿਲਾਂ, ਆਲਮੋਸਟ ਜਿਹੜਾ 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਸੀ ਕਿ ਬਈ ਇਹ ਅਨਕਨਸਟੀਟਿਊਸ਼ਨਲ ਹੈ। ਪਰ ਅਜੇ ਵੀ ਇਸ ਦੇ ਉੱਤੇ ਕੇਸ ਰਜਿਸਟਰ ਹੋ ਰਹੇ ਨੇ। ਇਹਦੇ ਬਾਵਜੂਦ ਔਰ distressing and shocking that people are still tried under section 66A of IT Act, says Supreme Court। ਹੁਣ 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਅਨਕਨਸਟੀਟਿਊਸ਼ਨਲ ਹੈ, ਔਰ ਪਰਸੋਂ ਸੁਪਰੀਮ ਕੋਰਟ found it distressing and shocking and terrible that people were still booked and tried under section 66A of Information Technology Act even 6 years after Supreme Court struck down the provision as unconstitutional and a violation of free speech। ਹੁਣ ਇਹ ਤੁਸੀਂ ਦੇਖ ਲਓ ਵੀ ਆਵਾਜ਼ ਕਿਸ ਹੱਦ ਤੱਕ ਕਰਸ਼ ਕੀਤੀ ਜਾ ਰਹੀ ਹੈ। 6 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਿਹਨੂੰ ਅਨਕਨਸਟੀਟਿਊਸ਼ਨਲ ਕਹਿ ਕੇ ਕਿਹਾ ਕਿ ਵੀ ਇਹਦੇ ਤੇ ਨਹੀਂ, ਉਹਦੇ ਤੇ ਅਜੇ ਵੀ ਕੇਸ ਰਜਿਸਟਰ ਹੋ ਰਹੇ ਨੇ। ਸੋ ਮੈਂ ਜਦੋਂ ਇਹ ਕਿਹਾ ਕਿ ਵੀ ਇਹ ਡੈਮੋਕ੍ਰੇਸੀ, ਤੁਸੀਂ ਉਹਨੂੰ ਐਲਾਨ ਕਰ ਦਿਓ ਕਿ ਹਿੰਦੂਤਵਾਦੀ ਡਿਕਟੇਟਰਸ਼ਿਪ ਹੈ, ਐਟਲੀਸਟ ਧੋਖਾ ਨਾ ਕਰੋ, ਡੈਮੋਕ੍ਰੇਸੀ ਲਫ਼ਜ਼ ਨੂੰ ਬਦਨਾਮ ਨਾ ਕਰੋ। ਫਿਰ ਲੋਕਾਂ ਨੇ ਦੇਖਣਾ ਉਹਨਾਂ ਨੇ ਹਿੰਦੂਤਵਾਦੀ ਡਿਕਟੇਟਰਸ਼ਿਪ ਥੱਲੇ ਰਹਿਣਾ ਹੈ ਕਿ ਨਹੀਂ। ਪਰ ਇਹਦੇ ਬਾਵਜੂਦ ਜਦੋਂ ਤੁਸੀਂ ਉਹਨਾਂ ਦਾ ਨੈਰੇਟਿਵ ਦੇਖੋਗੇ ਦੁਨੀਆ 'ਚ ਆ ਕੇ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਤੇ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦਾ ਸੀ ਮਾਈ ਫੁੱਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।